ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਡਾਕਟਰ ਸਾਹਿਬ ਅੱਗੇ ਕਮਲ ਸਾਹਿਬ ਲਿਖਦੇ ਹਨ, ਇੰਦਰਾ ਗਾਂਧੀ ਨੂੰ ਉਸ ਦੀ ਬਣਦੀ ਸਜ਼ਾ ਮਿਲਣ ਤੋਂ ਬਾਅਦ ਨਵੰਬਰ 84 ਵਿੱਚ ਭਾਰਤੀ ਸਟੇਟ ਵੱਲੋਂ ਰਾਜਧਾਨੀ ਦਿੱਲੀ ਸਮੇਤ ਭਾਰਤ ਭਰ ਵਿੱਚ ਸਿੱਖਾਂ ਦੀ ਇੱਕ ਹੋਰ ਨਸਲਕੁਸ਼ੀ ਕੀਤੀ ਗਈ। 10,000 ਤੋਂ ਜ਼ਿਆਦਾ ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਜਾਂ ਗਲਾਂ ਵਿੱਚ ਟਾਇਰ ਪਾ ਕੇ ਜਿਉਂਦਿਆਂ ਸਾੜਿਆ ਗਿਆ। ਕਿਸੇ ਦੇ ਖਿਲਾਫ ਕੇਸ ਰਜਿਸਟਰ ਨਹੀਂ ਕੀਤਾ ਗਿਆ, ਕੋਈ ਇਮਾਨਦਾਰੀ ਪੜਤਾਲ ਨਹੀਂ ਹੋਈ ਅਤੇ 29 ਸਾਲ ਬੀਤ ਜਾਣ ਬਾਅਦ ਵੀ ਕਿਸੇ ਦੋਸ਼ੀ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਅੱਜ ਦੇ ਮਾਡਰਨ ਸੱਭਿਅਕ ਯੁੱਗ ਵਿੱਚ ਇਹੋ ਜਿਹੇ ਕਾਰਜ ਕਰਨ ਵਾਲੇ ਦੇਸ਼ ਨੂੰ ਅੱਜ ਦੇ ਮਾਡਰਨ ਸੱਭਿਅਕ ਯੁੱਗ ਵਿੱਚ ਇਹੋ ਜਿਹੇ ਕਾਰਜ ਕਰਨ ਵਾਲੇ ਦੇਸ਼ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾ ਸਕਦਾ ਹੈ? ਅਸਲ ਵਿੱਚ ਇਹ ਦੁਨੀਆ ਦਾ ਸਭ ਤੋਂ ਵੱਡਾ ਦੰਭਤੰਤਰ ਹਿਪੋਕ੍ਰੇਸੀ ਹੈ। ਡਾਕਟਰ ਸਾਹਿਬ ਘੁੰਮਣ ਸਾਹਿਬ ਨੇ ਬਿਲਕੁਲ ਠੀਕ ਕਿਹਾ। ਉਹਨਾਂ ਨੇ ਹੁਣ ਇਤਿਹਾਸ ਦਾ ਅਗਲਾ ਚੈਪਟਰ ਜੂਨ 84 ਤੋਂ ਬਾਅਦ ਨਵੰਬਰ 84 ਦੀ ਗੱਲ ਕੀਤੀ ਜੀ। ਹਾਲਾਂਕਿ ਇਸ ਦੌਰਾਨ ਵੀ ਜੂਨ 84 ਤੋਂ ਬਾਅਦ ਜਿਹੜਾ ਦੂਸਰਾ ਆਪਰੇਸ਼ਨ ਜਿਹਨੂੰ ਉਹਨਾਂ ਨੇ ਬੜਾ ਫੈਂਸੀ ਨਾਂ ਵੁੱਡ ਰੋਜ਼ ਦਿੱਤਾ ਜੀ, ਜੰਗਲ ਦਾ ਫੁੱਲ, ਉਹ ਉਹਨਾਂ ਨੇ ਕੈਰੀ ਕੀਤਾ ਪੰਜਾਬ ਦੇ 12,000 ਪਿੰਡਾਂ 'ਚ, ਜਿਹਦੇ 'ਚ ਕਿ ਫੌਜ ਆ ਕੇ ਘੇਰ ਲੈਂਦੀ ਸੀ ਪਿੰਡ ਨੂੰ। ਗੁਰਦੁਆਰੇ ਦੇ ਸਪੀਕਰ ਤੋਂ ਅਨਾਉਂਸ ਕਰਦੇ ਸੀ ਵੀ ਸਾਰਾ ਪਿੰਡ ਫਲਾਂ ਥਾਂ ਤੇ ਇਕੱਠਾ ਹੋਏ, ਔਰ ਉਹਦੇ 'ਚੋਂ ਜਿਹੜੇ 12-14 ਸਾਲ ਦੀ ਉਮਰ ਤੋਂ ਲੈ ਕੇ 28-30 ਸਾਲ ਤੱਕ ਦੀ ਉਮਰ ਦੇ ਨੌਜਵਾਨ ਸੀ, ਉਹਨਾਂ ਨੂੰ ਪੁਲਿਸ ਲੈ ਜਾਂਦੀ ਸੀ ਤੇ ਫਿਰ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਕੇ ਮੁਕਾਬਲਾ ਸ਼ੋਅ ਕੀਤਾ ਜਾਂਦਾ ਸੀ। ਸੋ ਇਹ ਜਿਹੜਾ ਔਰ ਇਸ ਦੇ ਲਈ ਜਿਹੜੀ ਹਦਾਇਤ ਹੈ, ਇਹ ਫੌਜ ਵੱਲੋਂ ਇੱਕ 15 ਰੋਜ਼ਾ ਪਬਲੀਕੇਸ਼ਨ ਨਿਕਲਦੀ ਸੀ ਬਾਤਚੀਤ ਜੀ। ਉਹਦੇ 'ਚ ਬੜੀ ਸਪਸ਼ਟਤਾ ਦੇ ਨਾਲ ਇਹ ਆਦੇਸ਼ ਦਿੱਤਾ ਹੋਇਆ ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਗਲ ਦੇ ਦੁਆਲੇ ਕਿਰਪਾਨ ਪਾਉਂਦੇ ਨੇ, ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ, ਇਹ ਉਹਨਾਂ ਦੀ ਪਛਾਣ ਦਿੱਤੀ ਹੋਈ ਸੀ ਜੀ। ਫਿਰ ਉਹਦੇ 'ਚ ਕਿਹਾ ਹੋਇਆ ਵੀ ਅੰਮ੍ਰਿਤਧਾਰੀ ਬੜੇ ਖਤਰਨਾਕ ਲੋਕ ਨੇ, ਵੇਖਣ ਨੂੰ ਇਹ ਭੋਲੇ ਭਾਲੇ ਲੱਗਣ ਪਰ ਇਹ ਦੇਸ਼ ਦੇ ਲਈ ਬੜਾ ਵੱਡਾ ਖਤਰਾ ਨੇ, ਇਹ ਲੁਟੇਰੇ ਨੇ, ਇਹ ਜਿਹੜੇ ਨੇ ਦਹਿਸ਼ਤਗਰਦ ਨੇ ਔਰ ਬਲਵਾ ਮਚਾਉਣ ਵਾਲੇ ਨੇ, ਔਰ ਇਹਨਾਂ ਦੀ ਜਾਣਕਾਰੀ ਨੇੜੇ ਦੀਆਂ ਫੌਜੀ ਛਾਉਣੀਆਂ 'ਚ ਪਹੁੰਚਾਈ ਜਾਏ, ਇਹ ਦੇਸ਼ ਦੀ ਬਹੁਤ ਵੱਡੀ ਸੇਵਾ ਹੋਏਗੀ। ਅੰਗਰੇਜ਼ੀ 'ਚ ਸੀ, ਇਹਨੂੰ ਚੈਲੰਜ ਕੀਤਾ ਗਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਇਸ ਬਾਤਚੀਤ ਫੋਰਟਨਾਈਟਲੀ ਨੂੰ, ਔਰ ਸਰਕਾਰ ਨੇ ਉਦੋਂ ਕਿਹਾ ਜੀ ਅਸੀਂ ਇਹਨੂੰ ਵਾਪਸ ਲੈਂਦੇ। ਪਰ ਅਗਲਾ ਜਿਹੜਾ ਇਹਨਾਂ ਦਾ ਹਮਲਾ ਸੀ, ਦਰਬਾਰ ਸਾਹਿਬ ਤੇ ਹਮਲਾ ਤੇ 37 ਇਤਿਹਾਸਕ ਗੁਰਦੁਆਰਿਆਂ ਤੋਂ ਬਾਅਦ, ਇਹ ਪੰਜਾਬ ਦੇ 12,000 ਪਿੰਡਾਂ 'ਚ ਇਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ। ਉਹ ਉਹੀ ਸਮਾਂ ਸੀ ਕਿ ਜਦੋਂ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਔਰ ਫਿਰ ਉਹਨਾਂ ਨੇ ਜਿਹੜਾ ਨਵੰਬਰ 84 ਦੇ ਉਸ ਹਫ਼ਤੇ ਦੇ ਵਿੱਚ ਸਿੱਖ ਨਸਲਕੁਸ਼ੀ ਹੈ ਉਹਦਾ ਜ਼ਿਕਰ ਕੀਤਾ। ਉਹਦੇ 'ਚ ਹਾਲਾਂਕਿ ਗਿਣਤੀ ਉਹਨਾਂ ਨੇ 10,000 ਤੋਂ ਜ਼ਿਆਦਾ ਦਿੱਤੀ ਹੈ। ਬੜੇ ਕੰਜ਼ਰਵੇਟਿਵ ਅਕਾਊਂਟ ਨਾਲ ਤਾਂ ਇਹੀ ਗਿਣਤੀ ਕਹੀ ਜਾ ਸਕਦੀ ਹੈ, 7-8 ਹਜ਼ਾਰ ਇਕੱਲਾ ਦਿੱਲੀ 'ਚ ਹੀ ਸਿੱਖ ਮਰਿਆ। ਪਰ ਜਿਹੜੇ ਹੋਰ ਸੋਰਸ ਨੇ ਉਹ ਇਸ ਗਿਣਤੀ ਨੂੰ 20,000 ਤੋਂ ਵੀ ਜ਼ਿਆਦਾ ਦੱਸਦੇ ਨੇ। ਪਰ ਇਹ ਵੀ ਬਿਲਕੁਲ ਠੀਕ ਹੈ ਜਿਵੇਂ ਉਹਨਾਂ ਨੇ ਕਿਹਾ ਕਿ 29 ਸਾਲ ਬੀਤਣ ਬਾਅਦ ਵੀ ਇਹ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਨੇ, ਪਰ ਇਹ ਹੈ ਦੰਭਤੰਤਰ ਹੈ, ਹਿਪੋਕ੍ਰੇਸੀ ਹੈ ਲਾਰਜੈਸਟ। ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਔਰ ਦੋਸ਼ੀਆਂ ਦਾ ਪਿਓ ਰਾਜੀਵ ਗਾਂਧੀ, ਕੱਲ੍ਹ ਹੀ ਇੱਕ ਸੱਜਣ ਜਿਹੜੇ ਕਿ ਸਿੱਖਾਂ ਨਾਲ ਹਮਦਰਦੀ ਰੱਖਦੇ ਨੇ, ਉਹ ਕਹਿ ਰਹੇ ਸੀ ਜੀ ਕਿ ਕੀ ਸਿੱਖਾਂ ਨੂੰ ਕਿਉਂ ਉਹਨਾਂ ਦੇ ਮੂੰਹ ਤੇ ਰਾਜੀਵ ਗਾਂਧੀ ਦਾ ਨਾਂ ਨਹੀਂ ਆਉਂਦਾ। ਵੀ ਕਹਿੰਦੇ ਵੀ ਮੈਂ ਸੁਣਦਾ ਕਹਿਣਗੇ ਕਾਤਲਾਂ ਨੂੰ ਸਜ਼ਾ ਦਿਓ ਦੂਜਿਆਂ ਨੂੰ, ਵੀ ਕਾਤਲਾਂ ਦਾ ਪਿਓ ਤਾਂ ਉਹ ਹੈ ਸਭ ਤੋਂ, ਵੀ ਉਹਨੂੰ ਕਿਉਂ ਨਹੀਂ ਕਹਿੰਦੇ ਵੀ ਇਹ ਜਿਹੜਾ ਇਹ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਹੋਇਆ, ਕਿ ਇਹ ਹਰ ਇੱਕ ਨੂੰ ਪਤਾ ਹੈ। ਔਰ ਇਹ ਗੱਲ ਈਵਨ ਕੁਲਦੀਪ ਨਈਅਰ ਨੇ ਕਿਤੇ ਲਿਖੀ ਹੈ ਕਿਸੇ ਲੇਖ 'ਚ ਕਿ ਜੀ ਮੈਂ ਨਾਨਾਵਤੀ ਨੂੰ, ਜਿਹਨੇ ਕਿ ਕਮਿਸ਼ਨ ਲੀਡ ਕੀਤਾ ਔਰ ਉਸ ਦੇ ਉੱਤੇ ਗੋਂਗਲੂਆਂ ਤੋਂ ਮਿੱਟੀ ਝਾੜੀ, ਕਿ ਉਹਨੂੰ ਮੈਂ ਪੁੱਛਿਆ ਕਿ ਵੀ ਤੂੰ ਪੜਤਾਲ ਕੀਤੀ ਹੈ ਵੀ ਨਵੰਬਰ 84 ਕਿਹਨੇ ਕੀਤਾ? ਉਹ ਕਹਿੰਦਾ ਜੀ ਸਭ ਨੂੰ ਪਤਾ ਕਿਹਨੇ ਕੀਤਾ। ਸੋ ਹੁਣ ਜ਼ਾਹਰ ਹੈ ਕਿ ਇਹ ਜਿਹੜਾ ਦੰਭ ਤੰਤਰ ਹੈ ਉਹਨੇ ਸਾਰੇ ਤੱਥਾਂ ਨੂੰ ਲੁਕੋਇਆ ਹੈ, ਲੇਕਿਨ ਸਾਨੂੰ ਤਾਂ ਕੌਣ ਕਹਿਣ ਤੋਂ ਰੋਕ ਸਕਦਾ, ਜਾਂ ਸਿੱਖ ਕਿਉਂ ਨਹੀਂ ਕਹਿੰਦੇ ਇਸ ਗੱਲ ਨੂੰ ਖੁੱਲ੍ਹ ਕੇ, ਤਾਂ ਕਿ ਉਹਦੇ ਸਾਹਮਣੇ ਸਾਰੇ ਜਿਹੜੇ ਨੇ ਬੇਨਕਾਬ ਹੁੰਦੇ ਨੇ। ਸੋ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਕੀ ਲਿਖਿਆ, ਤੁਸੀਂ ਅੱਗੇ ਪੜ੍ਹੋ। ਅੱਗੇ ਲਿਖਦੇ ਹਨ, 1984 ਤੋਂ 1994 ਤੱਕ ਦਾ ਦੌਰ ਪੰਜਾਬ ਦੇ ਪਿੰਡਾਂ, ਖੇਤਾਂ, ਸੜਕਾਂ, ਪੁਲਾਂ, ਨਹਿਰਾਂ, ਡਰੇਨਾਂ ਤੇ ਕੀਤੀ ਗਈ ਸਿੱਖ ਜਵਾਨੀ ਦੀ ਨਸਲਕੁਸ਼ੀ ਦੀ ਕਹਾਣੀ ਹੈ। ਸਾਰਾ ਪੰਜਾਬ ਮੌਤ ਦੀ ਧਰਤੀ, ਕਿਲਿੰਗ ਫੀਲਡਸ ਬਣਾ ਦਿੱਤਾ ਗਿਆ। ਕਾਂਗਰਸ ਅਤੇ ਬੀਜੇਪੀ ਦੋਵੇਂ ਪਾਰਟੀਆਂ ਨੇ ਇਸ ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਅਦਾ ਕੀਤਾ।
बड़े ਵਿਉਂਤਬੰਦਕ ਤਰੀਕੇ ਨਾਲ ਭਾਰਤੀ ਸਟੇਟ ਅਤੇ ਉਸ ਦੀ ਸਹਿਯੋਗੀ ਪੰਜਾਬ ਸਟੇਟ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਨੀਤੀ ਤੇ ਅਮਲ ਕੀਤਾ ਤਾਂ ਕਿ ਇੱਕ ਵੀ ਸਿੱਖ ਨੌਜਵਾਨ ਅਛੂਤਾ ਨਾ ਰਹਿ ਸਕੇ। ਇੱਕ ਅੰਦਾਜ਼ੇ ਮੁਤਾਬਕ ਇਸ ਦਹਾਕੇ ਵਿੱਚ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਮੌਤ ਦੇ ਘਾਟ ਉਤਾਰੇ ਗਏ। ਬੀਤੀਆਂ ਸਦੀਆਂ ਵਿੱਚ ਮੁਗਲਾਂ ਅਤੇ ਅਫਗਾਨਾਂ ਨੇ 1746 ਦਾ ਛੋਟਾ ਘੱਲੂਘਾਰਾ ਅਤੇ 1762 ਦਾ ਵੱਡਾ ਘੱਲੂਘਾਰਾ ਕੀਤਾ ਸੀ। ਜਿਨ੍ਹਾਂ ਦੋਹਾਂ ਘੱਲੂਘਾਰਿਆਂ ਵਿੱਚ 40,000 ਤੋਂ ਜ਼ਿਆਦਾ ਸਿੱਖ ਮਾਰੇ ਗਏ ਸਨ। ਇਹ ਲੋਕ ਇਸਲਾਮ ਦੇ ਨਾਂ ਤੇ ਕਲੰਕ ਸਨ। ਇਹ ਲੋਕ ਮਨੁੱਖ ਨਾ ਹੋ ਕੇ ਵੈਸ਼ੀ ਸਨ। ਪਰ ਪਿਛਲੇ ਦਹਾਕਿਆਂ ਵਿੱਚ ਜੋ ਕੁਝ ਭਾਰਤੀ ਸਟੇਟ ਨੇ ਕੀਤਾ ਹੈ ਉਹ ਮੁਗਲਾਂ ਅਤੇ ਅਫਗਾਨਾਂ ਦੇ ਜ਼ੁਲਮਾਂ ਤੋਂ ਮਾਤ ਪਾਉਣ ਵਾਲਾ ਹੈ। ਭਾਰਤੀ ਸਟੇਟ ਦੇ ਜ਼ੁਲਮ ਅੱਜ ਵੀ ਜਾਰੀ ਹਨ। ਅੱਜ ਵੀ ਬੇਗੁਨਾਹ ਸਿੱਖਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ। ਇਸ ਸਿਸਟਮ ਵਿੱਚੋਂ ਸਿੱਖਾਂ ਲਈ ਕਦੀ ਵੀ ਇਨਸਾਫ ਨਹੀਂ ਨਿਕਲ ਸਕਦਾ। ਮੈਂ ਸਮਝਦਾ ਵੀ ਘੁੰਮਣ ਸਾਹਿਬ ਦੀ ਸੋਚ ਨੂੰ, ਉਹਨਾਂ ਦੇ ਐਨਾਲਿਸਿਸ ਨੂੰ ਸੈਲਿਊਟ ਜੀ, ਕਿ ਉਹਨਾਂ ਨੇ ਬਿਲਕੁਲ ਜੇ ਮੈਂ ਉਹਨਾਂ ਦੀ ਲਿਖਤ ਨਾ ਪੜ੍ਹ ਰਿਹਾ ਹੁੰਦਾ ਤੇ ਮੈਂ ਐਗਜ਼ੈਕਟਲੀ ਇਹੀ ਸ਼ਬਦ, ਇਹੀ ਗਿਣਤੀ, ਇਹੀ ਉਹਨਾਂ ਦੇ ਤੌਰ ਤਰੀਕੇ, ਕਿਲਿੰਗ ਫੀਲਡਸ ਪੰਜਾਬ ਦੇ, ਉਹ ਪੰਜਾਬ ਦੇ ਖੇਤ ਹੋਣ, ਉਹ ਪੰਜਾਬ ਦੇ ਡਰੇਨ ਹੋਣ, ਪੁਲ ਹੋਣ, ਨਹਿਰਾਂ ਹੋਣ ਜੀ, ਹਰ ਪਾਸੇ ਜਵਾਨੀ ਦਾ ਖੂਨ ਡੋਲਿਆ ਗਿਆ। ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। 1.5 ਲੱਖ ਤੋਂ ਜ਼ਿਆਦਾ ਜਵਾਨੀ ਪੰਜਾਬ ਦੀ ਜਿਹੜੀ ਹੈ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜੀ। ਔਰ ਪੂਰੀ ਦੀ ਪੂਰੀ ਜਿਹੜੀ ਇੱਕ ਨਸਲ ਹੈ, ਇੱਕ ਪੂਰੀ ਜਨਰੇਸ਼ਨ ਹੈ ਜੀ, ਉਸ ਨੂੰ ਖਤਮ ਕੀਤਾ ਗਿਆ। ਔਰ ਜਿਵੇਂ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ, ਜਦੋਂ ਅਸੀਂ ਘੱਲੂਘਾਰਿਆਂ ਦਾ ਜ਼ਿਕਰ ਕਰਦੇ ਹਾਂ, 1746 ਦਾ ਛੋਟਾ ਘੱਲੂਘਾਰਾ ਹੈ ਕਾਹਨੂੰਵਾਨ ਦੇ ਛੰਭ 'ਚ ਜੀ, 1762 ਦਾ ਵੱਡਾ ਘੱਲੂਘਾਰਾ ਹੈ। ਛੋਟਾ ਘੱਲੂਘਾਰਾ ਲੱਖੂ ਜੱਸੂ, ਉਹ ਵੀ ਹਿੰਦੂ ਪ੍ਰਾਈਮ ਮਿਨਿਸਟਰ ਸਨ ਜੀ, ਉਹਦੇ ਜ਼ਕਰੀਆ ਖਾਨ ਦੇ, ਉਹਨਾਂ ਨੇ ਇੰਸਟੀਗੇਟ ਕੀਤਾ ਤੇ ਵੱਡਾ ਘੱਲੂਘਾਰਾ ਅਬਦਾਲੀ ਦੀਆਂ ਫੋਰਸਿਸ ਨੇ ਕੁੱਪ ਤੇ ਰਹੀੜਾ, ਜਿਹੜੇ ਕਿ ਮਲੇਰਕੋਟਲੇ ਦੇ ਨੇੜੇ ਪਿੰਡ ਨੇ, ਉਹਨਾਂ ਦੇ ਵਿੱਚ ਵਰਤਾਇਆ ਜੀ। ਔਰ ਫਿਗਰ ਜਿਹੜੀ ਹੈ 40 ਤੋਂ 50 ਹਜ਼ਾਰ ਹੈ ਦੋਨਾਂ ਘੱਲੂਘਾਰਿਆਂ ਦੀ ਜੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਹੁਣ ਜੇ ਅਸੀਂ 1.5 ਲੱਖ ਦੀ ਗਿਣਤੀ ਸਿਰਫ ਇਸ ਪੀਰੀਅਡ ਦੀ ਦੇਖਦੇ ਹਾਂ ਤੇ ਇਹ ਤਾਂ 2 ਘੱਲੂਘਾਰੇ ਤਾਂ 2 ਅੱਡ-ਅੱਡ ਫੋਰਸਿਸ ਮੁਗਲਾਂ ਤੇ ਅਫਗਾਨਾਂ ਨੇ ਵਰਤਾਏ। ਇਹਨਾਂ ਨੇ ਤਾਂ 10 ਸਾਲ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਮਾਰ ਦਿੱਤੇ ਨੇ ਕਿ ਇਸ ਨੂੰ ਹੀ ਨਸਲਕੁਸ਼ੀ ਕਿਹਾ ਜਾਂਦਾ ਹੈ ਕਿ ਜਿੱਥੇ ਤੁਹਾਡੀ ਜਿਹੜੀ ਹੈ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਸ ਨੂੰ ਜਾਂ ਮਾਰ ਦਿੱਤਾ ਗਿਆ, ਜਾਂ ਖੌਫਜ਼ਦਾ ਕਰ ਦਿੱਤਾ ਗਿਆ, ਡਰਾ ਦਿੱਤਾ ਗਿਆ, ਜਾਂ ਭੱਜਣ ਤੇ ਮਜਬੂਰ ਕਰ ਦਿੱਤਾ ਗਿਆ। ਸੋ ਬਿਲਕੁਲ ਉਹਨਾਂ ਨੇ ਇਹ ਜਿਹੜਾ ਕਹਿ ਕੇ ਕਿ ਅੱਜ ਵੀ ਬੇਗੁਨਾਹ ਨੌਜਵਾਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾ ਰਿਹਾ। ਸੋ ਇਹ ਜਿਹੜਾ ਤਸ਼ੱਦਦ ਦਾ ਦੌਰ ਹੈ ਔਰ ਇਹ ਨਸਲਕੁਸ਼ੀ ਦੀ ਨੀਤੀ ਹੈ ਹਕੂਮਤ ਦੀ, ਇਹ ਲਗਾਤਾਰਤਾ ਨਾਲ ਜਾਰੀ ਹੈ ਜੀ। ਡਾਕਟਰ ਸਾਹਿਬ, ਇਹਨਾਂ ਘੱਲੂਘਾਰਿਆਂ ਵਿੱਚ ਮਾਂ-ਪਿਓ ਨੇ ਆਪਣੇ ਮਾਸੂਮ ਬੱਚਿਆਂ ਦੀਆਂ ਜਾਨਾਂ ਤੋਂ ਹੱਥ ਧੋਤੇ। ਉਹ ਮਾਸੂਮ ਚਿਹਰਿਆਂ ਵਾਲੇ ਬੱਚੇ ਜਿਨ੍ਹਾਂ ਦੇ ਚਿਹਰਿਆਂ ਤੋਂ ਨੂਰ ਟਪਕਦਾ ਸੀ, ਮਾਂ-ਪਿਓ ਦੀਆਂ ਅੱਖਾਂ ਦੇ ਤਾਰੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਸਨ। ਪਰ ਮਾਂ-ਪਿਓ ਨੂੰ ਆਸਾਂ ਸਨ ਕਿ ਭਲੇ ਬੁਰੇ ਦਿਨਾਂ ਅਤੇ ਬੁਢੇਪੇ ਵਿੱਚ ਉਹ ਉਹਨਾਂ ਦਾ ਸਹਾਰਾ ਬਣਨਗੇ। ਅੱਜ ਉਹਨਾਂ ਕੋਲ ਸਿਰਫ ਉਹਨਾਂ ਭਿਆਨਕ ਦਿਨਾਂ ਦੀਆਂ ਯਾਦਾਂ ਹਨ। ਉਹਨਾਂ ਦੇ ਲੀਰੋ ਲੀਰ ਹੋਏ ਅਰਮਾਨ ਹਨ ਅਤੇ ਉਹਨਾਂ ਦੀਆਂ ਯੋਧਹੀਨ ਅੱਖਾਂ ਵਿੱਚ ਹਨੇਰਾ ਬਣ ਕੇ ਸਮਾਏ ਹੋਏ ਗੁਆਚੇ ਸੁਪਨੇ ਹਨ। ਬਸ ਇਹੀ ਇਹਨਾਂ ਦਾ ਸਰਮਾਇਆ ਹੈ। ਇਹ ਬਜ਼ੁਰਗ ਮਾਂ-ਪਿਓ ਬੀਤੇ ਦਿਨਾਂ ਨੂੰ ਯਾਦ ਕਰਕੇ ਦਿਨ ਵਿੱਚ ਕਈ ਵਾਰ ਮਰਦੇ ਹਨ। ਉਹ ਆਪਣੀ ਰਹਿੰਦੀ ਜ਼ਿੰਦਗੀ ਤੱਕ ਰੋਜ਼ਾਨਾ ਇਸੇ ਤਰ੍ਹਾਂ ਮਰਦੇ ਰਹਿਣਗੇ। ਮਾਂ-ਪਿਓ ਲਈ ਸਭ ਤੋਂ ਭਿਅੰਕਰ ਸਜ਼ਾ ਹੁੰਦੀ ਹੈ ਜਦੋਂ ਉਹ ਜਿਉਂਦੇ ਹੋਣ ਉਹਨਾਂ ਦੇ ਪੁੱਤਰ ਧੀਆਂ ਜੱਗ ਤੋਂ ਚਲੇ ਜਾਣ। ਇਹ ਬੱਚੇ ਮਾਂ-ਪਿਓ ਦੀਆਂ ਅੱਖਾਂ ਦਾ ਨੂਰ ਹੁੰਦੇ ਹਨ। ਬਿਜਲੀ ਦਾ ਜਾਣਾ ਪਾਵਰ ਕੱਟ ਅਸਲੀ ਪਾਵਰ ਕੱਟ ਨਹੀਂ ਹੈ। ਮਾਂ-ਪਿਓ ਦੀਆਂ ਅੱਖਾਂ ਦਾ ਨੂਰ ਉਹਨਾਂ ਦੇ ਬੱਚਿਆਂ ਦਾ ਚਲੇ ਜਾਣਾ ਹੀ ਅਸਲ ਵਿੱਚ ਅਸਲੀ ਪਾਵਰ ਕੱਟ ਹੈ। ਇਸ ਨੂਰ ਦੇ ਗੁਆਚਣ ਨਾਲ ਮਾਂ-ਪਿਓ ਦੀਆਂ ਅੱਖਾਂ ਸਾਹਮਣੇ ਉਮਰਾਂ ਦਾ ਹਨੇਰਾ ਪਸਰ ਜਾਂਦਾ ਹੈ। ਹਾਂਜੀ ਡਾਕਟਰ ਸਾਹਿਬ, ਅੱਗੇ ਪੜ੍ਹ ਲਓ। ਜੇ ਤੁਹਾਡੇ ਚੋਂ ਬਹੁਤਿਆਂ ਨੂੰ ਕਦੀ ਇਹਨਾਂ ਸ਼ਹੀਦਾਂ ਦੇ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਉਹਨਾਂ ਦੇ ਹੱਥਾਂ ਨੂੰ ਫੜ ਕੇ ਆਪਣੇ ਸਮੁੱਚੇ ਦਿਲ ਦੀਆਂ ਗਹਿਰਾਈਆਂ ਅਤੇ ਪਿਆਰ ਦੇ ਜਜ਼ਬਿਆਂ ਨਾਲ ਭਰਪੂਰ ਹੋ ਕੇ ਚੁੰਮਣਾ,
ਕਿਰਪਾ ਕਰਕੇ ਉਹਨਾਂ ਤੱਕ ਮੇਰਾ ਇਹ ਸੁਨੇਹਾ ਵੀ ਪਹੁੰਚਾਉਣਾ ਕਿ ਦੂਰ ਬੈਠਾ ਇੱਕ ਨਿਮਾਣਾ ਜਿਹਾ ਇਨਸਾਨ ਵੀ ਤੁਹਾਨੂੰ ਹੰਝੂਆਂ ਭੇਜਿਆ ਪਿਆਰ ਭਰਿਆ ਸਲਾਮ ਪੇਸ਼ ਕਰਦਾ ਹੈ। ਜੀ ਹਾਂਜੀ, ਜੇ ਇਹਨਾਂ ਪਲਾਂ ਵਿੱਚ ਤੁਹਾਡੀਆਂ ਅੱਖਾਂ ਵਿੱਚ ਲੂਣੇ ਅਥਰੂ ਆਪ ਮੁਹਾਰੇ ਵਗ ਰਹੇ ਹਨ ਅਤੇ ਤੁਹਾਡਾ ਗਲ ਜਜ਼ਬਿਆਂ ਨਾਲ ਭਰਪੂਰ ਬੋਲਣ ਤੋਂ ਅਸਮਰਥ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਤੁਸੀਂ ਜਿੰਦਾ ਜ਼ਮੀਰ ਇਨਸਾਨ ਹੋ। ਹਾਂ ਡਾਕਟਰ ਸਾਹਿਬ, ਦੇਖੋ ਮੈਂ ਹੁਣ ਇਹਨਾਂ ਸ਼ਬਦਾਂ ਤੇ ਕੀ ਸ਼ਬਦ ਕਹਾਂ। ਇੱਕ ਇੱਕ ਸ਼ਬਦ ਜਜ਼ਬਿਆਂ ਨਾਲ ਗੁੜੁੰਦਾ ਹੈ, ਪਿਆਰ ਨਾਲ ਭਰਪੂਰ ਹੈ ਜੀ, ਔਰ ਜਿਹੜਾ ਉਹਨਾਂ ਦਾ ਸਨੇਹ ਹੈ ਮੈਂ ਸਮਝਦਾ ਕਿ ਉਸ ਤੇ ਹੀ ਮੈਂ ਕਮੈਂਟ ਕਰਾਂਗਾ। ਬਾਕੀ ਤਾਂ ਮਾਪਿਓ ਲਈ ਬੱਚੇ ਕੀ ਹੁੰਦੇ ਨੇ ਜੀ, ਕਿਵੇਂ ਉਹਨਾਂ ਦਾ ਨੂਰ ਨੇ ਔਰ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਦੀ ਰੌਸ਼ਨੀ ਉਹਨਾਂ ਦੇ ਬੱਚੇ ਬੱਚੀਆਂ ਨੇ ਜੀ, ਤੇ ਜਦੋਂ ਚਲੇ ਜਾਂਦੇ ਨੇ ਫਿਰ ਅਰਮਾਨ ਵੀ ਲੀਰੋ ਲੀਰ ਨੇ ਜੀ, ਸੁਪਨੇ ਵੀ ਜਿਹੜੇ ਨੇ ਉਹ ਡੈਸ਼ ਟੂ ਦਾ ਗਰਾਊਂਡ ਨੇ ਜੀ, ਔਰ ਉਹ ਤੁਰੇ ਫਿਰਦੇ ਜਿਹੜੇ ਨੇ ਮਾਪਿਓ ਆਪਣੇ ਬੱਚਿਆਂ ਤੋਂ ਬਿਨਾਂ ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਹੀ ਹੁੰਦੀਆਂ ਨੇ। ਜੀ, ਉਹ ਬਿਲਕੁਲ ਜ਼ਿੰਦਗੀ ਦੇ ਦਿਨ ਹੀ ਗਿਣ ਰਹੇ ਹੁੰਦੇ ਨੇ ਜੀ। ਪਰ ਜਿਹੜਾ ਉਹਨਾਂ ਨੇ ਸੁਨੇਹਾ ਦਿੱਤਾ ਹੈ ਖਾਸ ਤੌਰ ਤੇ ਜਿਹੜੇ ਅਸੀਂ ਬਾਹਰ ਬੈਠੇ ਆਂ 35-40 ਲੱਖ ਸਿੱਖ ਜੀ, ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਵੀ ਤੁਸੀਂ ਆਪਣੇ ਵਤਨ ਪਰਤੋ ਜਾਓ ਜੀ, ਤੁਹਾਨੂੰ ਮੌਕਾ ਮਿਲੇ ਉਹਨਾਂ ਮਾਤਾ ਪਿਤਾ ਦਾ ਹੱਥ ਫੜ ਕੇ ਜੀ, ਉਹਨਾਂ ਨੂੰ ਪੂਰੇ ਅਰਮਾਨ ਦੇ ਨਾਲ ਆਪਣੇ ਗਲ ਨਾਲ ਲਾ ਕੇ ਚੁੰਮ ਕੇ ਜੀ, ਤੇ ਫਿਰ ਉਹਨਾਂ ਦੇ ਨਾਲ ਜਿਹੜੇ ਆ ਆਪਣੇ ਹੰਝੂ ਆਪਣੇ ਜਜ਼ਬਾਤ ਉਹ ਸਾਂਝੇ ਕਰਿਓ ਤੇ ਉਹਦੇ ਚ ਉਹਨਾਂ ਨੇ ਆਪਣੇ ਹੰਝੂ ਤੇ ਆਪਣਾ ਪਿਆਰ ਦਾ ਸਲਾਮ ਵੀ ਪੇਸ਼ ਕੀਤਾ। ਮੈਂ ਸਮਝਦਾ ਵੀ ਇਸ ਤੋਂ ਵੱਧ ਕੇ ਹੋਰ ਕੀ ਕਿਹਾ ਜਾ ਸਕਦਾ। ਜੀ, ਜੀ, ਜੀ। ਔਰ ਸੱਚਮੁੱਚ ਹੀ ਮੈਂ ਸਮਝਦਾ ਵੀ ਇਹ ਸਾਡੇ ਜਿਹੜੇ ਜਾਣ ਵਾਲੇ ਵੀਰ ਭੈਣਾਂ ਨੇ ਜਿਹੜੇ ਪੰਜਾਬ ਦੇ ਵਿੱਚ ਅਜੇ ਵੀ ਜਾਂਦੇ ਨੇ, ਇਹ ਮੇਰਾ ਖਿਆਲ ਹੈ ਵੀ ਉਹਨਾਂ ਨੇ ਫਰਜ਼ ਆਇਤ ਕੀਤਾ ਜੀ ਕਿ ਜੇ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਪੜ੍ਹਦੇ ਆ ਸੁਣਦੇ ਆ ਤੁਹਾਡੀਆਂ ਅੱਖਾਂ 'ਚੋਂ ਅਥਰੂ ਵਗਦੇ ਨੇ ਜੀ ਔਰ ਤੁਹਾਡਾ ਗਲ ਭਰਦਾ ਫਿਰ ਸਮਝੋ ਤੁਹਾਡੀ ਜਿਉਂਦੀ ਜ਼ਮੀਰ ਹੈ। ਸੋ ਮੈਂ ਸਮਝਦਾ ਹੁਣ ਅਸੀਂ ਸਾਰੇ ਦੇਖੀਏ ਕਿ ਵੀ ਅਸੀਂ ਕਿੰਨੇ ਕਿ ਸਟ੍ਰੈਸ ਤੇ ਪਾਸ ਜਿਹੜੇ ਆ ਇਸ ਟੈਸਟ 'ਚੋਂ ਪਾਸ ਹੁੰਦੇ ਤੇ ਕਿੰਨੇ ਕੁ ਅਸੀਂ ਜਿਉਂਦੀ ਜ਼ਮੀਰਾਂ ਵਾਲੇ ਜੀ। ਸੋ ਇਸ ਤੋਂ ਵੱਧ ਕੇ ਮੇਰੇ ਕੋਲ ਵੀ ਕੁਝ ਕਹਿਣ ਨੂੰ ਨਹੀਂ ਹੈ। ਜੀ ਜੀ ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।